अस्सलाम वालेकुम नाज़रीन, मैं इस वक्त रावलपिंडी शरोज थिएटर में हूँ। आज यहाँ ड्रामा शुरू हो रहा है और सारे फनकार यहाँ पे बैठे हम रिहर्सल कर रहे हैं। तो आइए फनकारों से भी मुलाकात होती रहेगी और हम साथ साथ रिहर्सल करते हैं। देखिएगा कितनी मेहनत करते हैं। आप ऐसे ही कह देते हैं फनकार मेहनत नहीं करता, कहाँ से चले हुए हैं। आए ना नवाज अंजम साहब बैठ जाए। ये नवाज अंजम साहब जी अस्सलाम वालेकुम, कैसे हैं गाइस? ठीक ठाक हैं आप? जनाब सरदार कमाल साहब जनाब हमारे सीनियर मोस्ट फनकार हैं जनाब, जो इस ड्रामे के राइटर डायरेक्टर हैं। और क्योंकि दोस्तों को शिकायत होती है कि जनाब ड्रामे में स्क्रिप्ट नहीं होता, ओल फोल बकते हैं, बस ऐसे है। लेकिन आप ज़रूर एक दफ़ा आके ये फैसला कीजिएगा कि इसमें कहानी भी है, ड्रामा भी है, कॉमेडी भी है, मज़ा भी है, सब कुछ आपको सरोज थिएटर में मिलेगा। आइएगा ज़रूर ड्रामा देखने के लिए। अपना बचपन मेरा कमादा चलन गया तो इधर आप तो थीसिस लिखा स्टूडेंट प्रैक्टिकल ओके हो गया, ठीक है जी। गन्ने नाल मेरी शर्त लगी सी कि मैं तेरे जेडा ही रहा। ओके ए गाना करके ये भी निकले जी, गाना करके निकले ते असी आ गए उस मैटर ते कि ਉਹ ਸਿਮੀ ਆਈ ਗਾਣਾ ਤੇਰਾ ਪਿਆਰ ਤੇ ਫੜ ਲਿਆ ਤੇ ਰਾਈ ਆਇਆ, ਠੀਕ ਹੈ ਜੀ। ਬਾਬਾ ਆਇਆ, ਬਾਬੇ ਨੇ ਅੱਗੇ ਦੱਸਿਆ ਮਰ ਜਾਏਗੀ, ਲਾਈਟ ਆਨ ਆਫ ਕਰਨੀ ਜਾਂ ਪਾਣਾ ਨਹੀਂ ਪਾਣਾ, ठीक है जी। असी दुल्हन बन के मैं आया, ठीक है जी। ठीक हो भाईजान ये सीजन में मैं तो नहीं होगा ना जब ये कि माई नाल शादी नहीं 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 उसी नहीं होगा। तुझे गाना मुका कुड़ी गाना करके करना ठीक है। ये गाना मेरे ना करेगी ਉਹਦੇ ਮੈਂ ਗੱਲਾਂ पढ़ना कर तुसी कर ले ਉਹ ਤੋਂ ਬਾਅਦ ਮੈਨੂੰ ਫੜਾਏਗਾ ठीक हो ਉਹ ਫੜੇਗਾ स्टूडेंट है ਫਿਰ ਉਹ ਕਹੇਗਾ ਵਿਆਹ ਕਰ ਲੈ ਆਹੋ ਕਹਿੰਦਾ ਐ ਸੀਨ ਚ ਆ ਗਿਆ ਨਵਾਜ਼ ਭਾਈ ਦੇ ਮੈਂ ਮੈਂ ਤੇ ਪਿਓ ਮੀਟ ਤੇ ਇੱਥੇ ਕੀਤੇ ਆ ਨਾ ਇਹ ਮੁੰਡਾ ਅੰਦਰ ਵੜਿਆ, ਮੈਨੂੰ ਪੁੱਛੋ ਚੋਰੀ ਸਾਹਿਬ ਐ ਮਿਲਿਆ ਕੀ ਹੋਇਆ? ਕਹਿੰਦਾ ਮੈਨੂੰ ਵੱਡੇ ਚੋਰੀ ਦਾ ਬੇਟਾ ਮਾਰ ਦੇਗਾ। ਇਹ ਸਾਰੇ ਗਏ, ਸਾਰੇ ਆਊਟ ਹੋਏ ਤੇ ਇਹ ਪਿੱਛੋਂ ਸੀਨ ਚੱਲਿਆ ਇਹਨਾਂ ਦਾ। ਇਹਨਾਂ ਨੇ ਵਿਦਾ ਕੀਤਾ ਕੁੜੀ ਨੂੰ, ਠੀਕ ਹੋ ਇਹਨਾਂ ਨੇ, ਠੀਕ ਹੈ। ਸ਼ਹਿਨਾਈ ਵੱਜੀ ਹੈ ਤੇ ਇਹ ਤੇਲ ਵੀ ਫੜਦਾ ਨਾਲ। म्यूजिक चला आपके पीछे, ठीक है, गाना लगा सिचुएशन सॉन्ग। सेंटर जाने ਇਹ ਜਿਹੜਾ ਕਰਦਾ ਬਗਰਦਾ ਜਿੰਦਾ ਜੇਦਾ ਇਹ ਹੱਥਾਂ ਹੱਥ ਪਾਈ ਤੇ ਵੀਰ ਵੇਖ ਲੈ। ਸੋ ਅਸਾਂ ਉਹ ਐਡਾ ਫਾਸਟ ਗਾਣਾ ਨਹੀਂ ਗੱਲ ਕੀ। ਹਾਂ ਠੀਕ ਹੈ, ਸਲੋ ਗਾਣਾ ਇਹ ਅੱਖਾਂ ਖੋਏ ਨਾ ਸਰ, ਠੀਕ ਹੈ। ਇਹ ਸਾਈਡ ਖੋਏ ਆਪ ਤੂੰ ਦੇਖਿਆ ਪਹਿਲੇ ਦੇਖਿਆ ਇੱਥੇ ਆ ਕੇ ਤੁਸੀਂ ਵੀ ਗੱਲ ਸੁਣੋ। ਉਹਦੇ ਕੋਲ ਵੇਖਿਆ ਪਹਿਲੇ, ਵੇਖਿਆ ਨਾ ਫਿਰ ਇਹਨਾਂ ਦੇ ਚੱਕਰ ਕੱਢਿਆ, ਇਹਨਾਂ ਅੱਖਾਂ ਮੜੀਆਂ ਨੇ। ਕਹਿੰਦਾ ਇਹਦਾ ਨਾਮ ਅਸੀਂ ਖੁੱਬੇ ਅਕਬਰੀ ਜਾਂ ਜੋ ਕਹਿੰਦਾ ਇਹ ਤੇ ਅਕਬਰੀ ਇਹ ਮੇਰੀ ਭੈਣ ਹੀ, ਇਹ ਮੇਰੀ ਭੈਣ ਹੈ। ਪਗਾਰਤਾ ਓਏ ਕੀ ਹੋ ਰਿਹਾ? ਇਹ ਮੰਜ਼ਰ ਵੇਖਣ ਤੋਂ ਪਹਿਲੇ ਲੱਗਾ ਹੀ ਸੀ। ਇਹ ਮੰਜ਼ਰ ਵੇਖਣ ਤੋਂ ਪਹਿਲੇ ਮੈਂ ਪੀਡੀਐਮ ਦੇ ਜਲਸਾ ਕਰਨ ਗਿਆ। ਓਏ ਇਹ ਮੰਜ਼ਰ ਵੇਖਣ ਤੋਂ ਪਹਿਲੇ ਮੈਂ ਪੀਡੀਐਮ ਦਾ ਜਲਸਾ ਕਿਉਂ ਨਹੀਂ ਵੇਖ ਲਿਆ? ਓਏ ਇਹ ਵੇਖਣ ਤੋਂ ਪਹਿਲੇ ਉਹ ਮੈਂ ਮਰ ਕਿਉਂ ਨਹੀਂ ਗਿਆ? ਇਹ ਤਾਂ ਮੈਂ ਬਾਅਦ ਵਿੱਚ ਪੁੱਛਾਂਗਾ। ਤੂੰ ਦੱਸ। ਤੂੰ ਯਾਰ ਮਾਰ ਹੈ। ਅੱਜ ਸਮਝ ਆਈ ਜਦੋਂ ਤੂੰ ਕਹਿੰਦਾ ਸੀ ਤੂੰ ਘਰ ਨਹੀਂ ਜਾਏਂਗੇ, ਤੇਰੇ ਘਰ ਸਬਜ਼ੀ ਮੈਂ ਪਹੁੰਚਾ ਦੇਵਾਂਗਾ। ਸਬਜ਼ੀ ਪਹੁੰਚ ਜਾਏਗੀ। ਓਏ ਮੈਨੂੰ ਅੱਜ ਪਤਾ ਲੱਗਾ ਜਦੋਂ ਮੈਂ ਕਹਿੰਦਾ ਸੀ ਮੇਰੀ ਭੈਣ ਨੇ ਸਕੂਲ ਜਾਣਾ ਤੇ ਤੂੰ ਕਹਿੰਦਾ ਸੀ ਕਾਲਜ ਜਾਣਾ ਤੇ ਤੂੰ ਕਹਿੰਦਾ ਸੀ ਮੈਂ ਆਪਣੇ ਮੋਟਰਸਾਈਕਲ ਤੇ ਛੱਡ ਦੇਣਾ। ਤਿੰਨ ਚਾਰ ਮੋਟਰਸਾਈਕਲ ਦੇ ਫੇਰਿਆਂ ਦੇ ਬਦਲੇ, ਤਿੰਨ ਚਾਰ ਮੋਟਰਸਾਈਕਲ ਦੇ ਚੱਕਰਾਂ ਦੇ ਬਦਲੇ ਮੇਰੀ ਭੈਣ ਨੂੰ ਚੱਕਰ ਦੇ ਦਿੱਤੇ। ਉਹ ਮੇਰੀ ਭੈਣ ਨੂੰ ਚੱਕਰ ਦੇਤਾ। ਤੂੰ ਕਿੱਦਾਂ ਜ਼ਾਲਮ ਯਾਰ ਹੈ। ਸਿਰਫ ਮੇਰੀ ਜਗ੍ਹਾ ਤੇ ਖਲੋ ਕੇ ਸੋਚ, ਲੋਕ ਸੋਚ। ਇੱਕ ਭਰਾ ਇਹ ਮੰਜ਼ਰ ਵੇਖਦੇ ਤਾਂ ਉਹਦੀ ਕੈਫੀਅਤ ਕੀ ਹੁੰਦੀ ਹੈ? ਫਿਰ ਮੇਰੀ ਜਗ੍ਹਾ ਤੇ ਖਲੋ ਕੇ ਸੋਚ, ਅਗਰ ਇੱਕ ਭਰਾ ਇਹ ਮੰਜ਼ਰ ਵੇਖ ਲੈ ਤੇ ਉਹਦੀ ਕੀ ਕੈਫੀਅਤ ਹੋਏਗੀ? ਬਿਲਕੁਲ ਖਲੋ ਕੇ ਉਹਨੂੰ ਲੈਣਾ ਪਏਗਾ। ਮੇਰੀ ਜਗ੍ਹਾ ਤੇ ਖਲੋ ਕੇ ਵੇਖ, ਅਗਰ ਤੂੰ ਇੱਕ ਭਰਾ ਕਿਸੇ ਬੰਦੇ ਵੇਖਦੇ ਉਹਦੀ ਕੈਫੀਅਤ ਕੀ ਹੋਏਗੀ? ਕੀ ਕੈਫੀਅਤ ਹੋਏਗੀ? ਸੋਚ ਸੋਚ। ਓਏ ਬਗੈਰ ਥਾ, ਓਏ ਬਗੈਰਤਾ। ਓਏ ਬਗੈਰ ਥਾ ਤੂੰ ਮੇਰੀ ਭੈਣ ਨਾਲ ਖਲੋਤਾ ਮੈਂ ਤੇਰਾ ਖੂਨ ਪੀ ਜਾ ਕਰਦਾ। ਇਹੋ ਤੈਨੂੰ ਮੈਂ ਕਹਿਣਾ ਚਾਹੁੰਦਾ। ਓਏ ਬਗਾਰਤਾ ਜੇ ਮੇਰੀ ਭੈਣ ਨਾਲ ਖਲੋਤਾ ਤੇ ਮੈਂ ਤੇਰਾ ਖੂਨ ਪੀ ਜਾਗਾ। ਓਏ ਇਹੀ ਤਾਂ ਮੈਂ ਘਰਾਂ ਤੇ ਛੱਡ, ਇਹੀ ਤਾਂ ਤੁਹਾਨੂੰ ਮੈਂ ਕਹਿ ਮੈਂ ਕਹਿਣਾ ਚਾਹੁੰਦਾ ਇਹੀ ਤਾਂ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਸਾਂ। ਅੱਖਾਂ ਬੜੀਆਂ ਕਹਿੰਦਾ ਇਹ ਤੇ ਮੇਰਾ ਯਾਰ ਹੈ, ਇਹ ਮੇਰੀ ਭੈਣ ਨਹੀਂ, ਠੀਕ ਹੈ। ਹੋਰ ਪੀ ਰਿਹਾ ਨਹੀਂ ਲੇਕਿਨ ਮੈਂ ਇੱਥੇ ਕਵਾਂਗਾ ਨਾ ਪੁੱਤਰ ਜਿਵੇਂ ਉਹ ਫਿਰਿਆ ਸੋਚੀ सारा देखा है। ऐसे मेरी भैन है, वो तो मेरे दोस्त ਉਥੇ ਅੱਖਾਂ ਜਿਹੜੀਆਂ ਮਿਲੀਆਂ ਸੀ ਉੱਥੇ ਉਸੇ ਸਟੇਜ ਠੀਕ ਹੋ ਗਿਆ। गालां दे काल दी बंदा चुपता दे ਓਏ ਬਗੈਰ ਤਾਂ ਜੋ ਨਹੀਂ ਕਹਿ ਓਏ ਇਹ ਕੀ ਮੈਂ ਵੇਖ ਰਿਹਾ? ਇਹ ਕੀ ਮੈਂ ਵੇਖ ਰਿਹਾ? ਕਹਿੰਦਾ ਜੋ ਇਸ ਤੋਂ ਪਹਿਲੇ ਮੈਂ ਵੇਖਿਆ। ਜੋ ਇਸ ਤੋਂ ਪਹਿਲੇ ਮੈਂ ਵੇਖਿਆ ਸੀ। ਵੇਖਣ ਤੂੰ ਚੰਗਾ ਨਹੀਂ ਵੇਖ ਰਿਹਾ। ਕੰਦਾ ਜਰਾ ਸੋਚ, ਮੇਰੀ ਜਗ੍ਹਾ ਤੇ ਖਲੋ ਕੇ ਸੋਚ। ਸੋਚ ਮੇਰੀ ਜਗ੍ਹਾ ਤੇ ਇਸ ਜਗ੍ਹਾ ਤੇ ਤੇਰੀ ਭੈਣ ਹੁੰਦੀ, ਕਹਿੰਦਾ ਮੇਰੀ ਭੈਣ ਇਸ ਤੋਂ ਪਹਿਲੇ ਮੇਰੀ ਭੈਣ ਦੀ ਸੀ। ਸੋਚ ਇਸ ਜਗ੍ਹਾ ਤੇ ਖਲੋ ਕੇ ਸੋਚ। ਇਸ ਜਗ੍ਹਾ ਤੇ ਮੈਂ ਖਲੋਤਾ ਵਾਂ, ਇਹੋ ਹੀ ਤੇਰੀ ਭੈਣ ਹੁੰਦੀ। ਇਸ ਜਗ੍ਹਾ ਤੇ ਜੇ ਤੇਰੀ ਭੈਣ ਹੁੰਦੀ, ਹਾਂ ਇਸ ਜਗ੍ਹਾ ਤੇ ਜੇ ਤੇਰੀ ਭੈਣ ਹੁੰਦੀ
ਤੇ ਥੋੜੀ ਦੇਰ ਪਹਿਲੇ ਮੇਰੀ ਭੈਣ ਹੀ ਸੀ ਥੋੜੀ ਦੇਰ ਪਹਿਲੇ ਮੇਰੀ ਭੈਣ ਹੀ ਇਸ ਜਗ੍ਹਾ ਤੇ ਸੀ। ਮੇਰੀ ਗੱਲ ਸੁਣ ਲੈ ਤੂੰ, ਮੈਂ ਇੱਥੇ ਤੈਨੂੰ ਤੇਰੀ ਛੁੱਟੀ, ਤੈਨੂੰ ਇੰਨੀ ਤਮੀਜ਼ ਹੀ ਨਹੀਂ, ਇੰਨੀ ਸੈਂਸ ਹੀ ਨਹੀਂ ਕਿ ਮਾਲਕ ਨੂੰ ਕਿਸ ਤਰ੍ਹਾਂ ਮੰਨ ਲਓ ਕਿ ਮੈਂ ਤੈਨੂੰ ਕਿਸੇ ਨੂੰ 8 ਵਜੇ 8 ਵਜੇ ਮੈਨੂੰ ਉਠਾਣਾ ਹੈ, ਤੂੰ ਤੂੰ ਮੈਂ 8 ਵਜੇ ਵੇਖਿਆ ਤੂੰ 7:30 ਵਜੇ ਤੱਕ ਵੇਖਿਆ ਤੂੰ ਥੋੜੇ ਜਿਹੇ ਫੇਸ ਮੈਂ ਕਿਹਾ ਜੀ ਮੁਕੰਮਲ ਉੱਠ ਉਹ ਮੈਂ ਅੱਖ ਖੋਲ ਕੇ ਸੌਂ ਠੀਕ ਹੈ ਕਹਿੰਦਾ ਮੈਂ ਤਾਰੀਖ ਤੇ ਜਾਣਾ ਸਾਡੇ 100 ਆਪਾਂ ਜੰਗੀਰਾਂ ਦੇ ਮਸਲੇ ਨੇ ਇਹ ਫਲਾਣਾ ਆ ਤੁਹਾਡਾ ਇਹਦਾ ਸੀ ਠੀਕ ਹੈ ਇਹਦੇ ਵਿੱਚੋਂ ਮੁੰਡਾ ਤੇ ਸਾਰੇ ਆ ਠੀਕ ਹੈ ਠੀਕ ਹੈ। ਓਏ ਮੈਂ ਤੈਨੂੰ ਕਿਹਾ ਨਹੀਂ ਸੀ ਕਿ ਮੈਨੂੰ 8 ਵਜੇ ਉਠਾਣਾ ਤੇ ਤੂੰ ਮੈਨੂੰ क्यों नहीं उठाया? मैंने ये आया तो मैंने इसको ये पहले फेंका सर मैं इंटरव्यू खत्म करके इधर आ जाऊंगी ना। अच्छा इसका इंटरव्यू जो करा ये अंदर आएगा बस म्यूजिक बहुत चल गया आज तो ਚੱਲ ਰਿਹਾ ਇਹ ਨੱਚ ਰਹੀ ਤੂੰ ਆ ਸੇਮ ਨੱਚਿਆ ठीक है ਤੂੰ ਨੱਚਿਆ ठीक है ਠੀਕ ਹੈ ਨੱਚ ਕੇ ਤੇਰੇ ਇੰਟਰਵਿਊ ਦੇ ਚੱਕਰ ਚੌਰ ਨੂੰ ਇੰਟਰਵਿਊ ਦੇ ਰਿਹਾ ਬਹੁਤ ਤੈਨੂੰ ਮੈਂ ਕਿਹਾ ਸੀ तेरे चक्कर च मैंने भी इंटरव्यू देना पे अब हम दो झड़के ये लोग भेजिए ना इंटरव्यू ਅੱਜ ਤੋਂ ਬਾਅਦ ਕੋਈ ਇਸ ਘਰ ਦੇ ਵਿੱਚ ਕੰਮ ਨਹੀਂ ਕਰੇਗੀ ਤੇਰੀ ਛੁੱਟੀ ਮੈਂ ਤੈਨੂੰ 1000 ਵਾਰੀ ਕਿਹਾ ਕਿ ਮੈਂ ਤੈਨੂੰ ਮੈਨੂੰ ਸਵੇਰੇ 8 ਵਜੇ ਉਠਾਣਾ ਹੈ ਤੇ ਅੱਜ ਰਾਤੀ 8 ਵਜੇ ਤੂੰ ਕਿਉਂ ਨਹੀਂ ਉਠਾਇਆ ਰਾਤੀ ਵੀ ਸਵੇਰ ਸਵੇਰੇ 8 ਵਜੇ ਉਠਾਣਾ ਹੈ ਤੇ ਮੈਨੂੰ ਕਿਉਂ ਨਹੀਂ ਉਠਾਇਆ देखो जी मैं ਸਾਡੇ 7:30 ਆਸਤਾ ਪੁੱਤਰ ਹੋਏ ਭਾਈ ਵਿਸ਼ੇ ਥੋੜਾ ਹਾਂ साहब जी मैं ਤੁਹਾਨੂੰ 7:30 ਵਜੇ ਉਠਾਇਆ ਮੈਂ ਸੀ 7:30 ਵਜੇ ਤੁਹਾਨੂੰ ਉਠਾਣ ਗਈ ਆ ਉਠਾਣ ਗਈ ਆ ਤੇ ਤੁਸੀਂ ਥੋੜੇ ਜਿਹੇ ਉੱਠੇ ਸੀ ਤੇ ਤੁਸੀਂ ਥੋੜੇ ਜਿਹੇ ਨਾਲ ਉੱਠੇ ਸੋ ਥੋੜੀ ਮੈਂ ਤੈਨੂੰ ਪਤਾ ਵੀ ਹੈ ਕਿ ਅੱਖਾਂ ਖੋਲ ਕੇ ਸੌਣਾ ਵਾ ਭਾਵੇਂ 7:30 ਵਜੇ ਤੇ ਮੈਨੂੰ ਹਿਲਾ ਦੇ ਸਹੀ ਜਿੰਨੀ ਉਮਰ ਹੋ ਗਈ ਹੈ 7:30 ਵਜੇ ਚੌਰੀ ਸਿਰਫ ਇੰਨਾ ਕੀ ਉੱਠ ਸਕਦਾ ਜਿੰਨੀ ਉਮਰ ਹੋ ਗਈ ਹੈ ਉਹ 7:30 ਵਜੇ ਜਿੰਨੀ ਉਮਰ ਹੋ ਗਈ ਹੈ ਚੌਧਰੀ ਇੰਨੇ ਕੀ ਉੱਠ ਸਕਦਾ ਹੈ 7:30 ਵਜੇ ਚੌਰੀ ਚੌਧਰੀ ਇੰਨੇ ਕੀ ਉੱਠ ਸਕਦਾ ਜਿੰਨੀ ਉਮਰ ਹੋ ਗਈ 7:30 ਵਜੇ ਚੌਰੀ ਚੌਧਰੀ ਇੰਨੇ ਕੀ ਉੱਠ ਸਕਦਾ ਠੀਕ ਹੈ ਬਿਲਕੁਲ ਠੀਕ ਠੀਕ ਹੈ ਠੀਕ ਹੈ ਬਹਰਹਾਲ ਤੂੰ ਇਸ ਘਰ 'ਚ ਕੰਮ ਨਹੀਂ ਕਰੇਂਗੀ ਤੈਨੂੰ ਜਦੋਂ ਕਿ ਨਾਸ਼ਤਾ ਲੈ ਕੇ ਨਾਸ਼ਤਾ ਨਹੀਂ ਲੈ ਕੇ ਪਹੁੰਚੀ ਜਦੋਂ ਤੈਨੂੰ ਮੈਂ ਖਾਣੇ ਤੇ ਕਿਹਾ ਖਾਣੇ ਲੈ ਕੇ ਨਹੀਂ ਪਹੁੰਚੀ ਕੰਮ ਸਾਰੇ ਕੰਮ ਤੇਰੇ ਪੁੱਠੇ ਨੇ ਠੀਕ ਹੈ ਨਾ ਤੈਨੂੰ ਮੈਂ ਕਿਹਾ ਰਾਤ ਨੂੰ ਮੈਨੂੰ ਚਾਹ ਦੇਣੀ ਮੈਨੂੰ ਚਾਹ ਦੇਣੀ ਤੂੰ ਮੈਨੂੰ ਦੁੱਧ ਦੇ ਦੇਣਾ ਤੈਨੂੰ ਦੁੱਧ ਦੇਣੀ ਦੁੱਧ ਦੇ ਦੇਣੀ ਹੈ ਤੈਨੂੰ ਮੈਂ ਕਹਿੰਦਾ ਦਿਨੇ ਆਂਡਾ ਦੇਣਾ ਤੈਨੂੰ ਆਂਡਾ ਦੇਣਾ ਹੈ। ਤੂੰ ਬੇਕਰੀ ਤੋਂ ਲਿਆ ਕੇ ਦੇ ਦੇਣੀ ਦੁਬਾਰਾ ਨੂੰ ਇਹ ਦੇ ਦੇਣੀ ਠੀਕ ਹੈ ਉਹ ਸਾਰਾ ਔਨ ਫੋਲ ਸਾਰੀ ਗੱਲ ਠੀਕ ਹੈ ਠੀਕ ਹੈ ਠੀਕ ਹੈ ਮੈਂ ਤੈਨੂੰ ਜੋ ਕੰਮ ਕਹਾਂ ਤੂੰ ਪੁੱਠੇ ਕਰਨੀ ਹੈ ਤੈਨੂੰ ਕਹਾਂ ਆਂਡੇ ਦੇ ਤੂੰ ਆਂਡਾ ਦੇ ਤੂੰ ਬੇਕਰੀ ਤੋਂ ਲੈ ਕੇ ਆ ਜਾਣੀ ਮੈਂ ਤੈਨੂੰ ਕਹਾਂ ਤੇ ਨਾ ਔਰ ਰਾਜ ਤੂੰ ਅੱਜ ਤੋਂ ਬਾਅਦ ਕੰਮ ਨਹੀਂ ਕਰੇਗੀ ਮਾਫ ਕਰ ਦੇ ਚੌਰ ਸਾਹਿਬ हैं नहीं आप रखना ਕੀ ਹੈ ਚੌਰ ਸਾਹਿਬ क्यों है चौधरी साहब ਕੁਝ ਕਹੀਂ ਚੌਰ ਸਾਹਿਬ ਮਰਨ ਤੋਂ ਪਹਿਲੇ ਜਦ ਆਪ ਮੇਰੇ ਨਾਲ ਆਏ चौधरी साहब क्यों है मरन तो पहले ज्यादा देर ना लगे ਚੌਰੀ ਸਾਹਿਬ ਮਰਨ ਤੋਂ ਪਹਿਲੇ ਜਦ ਆਪ ਮੇਰੇ ਨਾਲ ਆਏ चौधरी साहब मरन तो पहले जायदाद मेरे नाल आके चले जाना है ਮੇਰੇ ਮਰਨ ਦੀਆਂ ਸੋਚਣ ਤੇ ਮਰਨਾ ਬੰਦਾ ਡਰਾਮਾ ਵੀ ਨਹੀਂ ਕਰ ਸਕਦਾ ਇੱਥੇ ਬੰਦਾ ਮਰਨਾ ਡਰਾਮਾ ਇੱਥੇ ਤਾਂ ਬੰਦਾ ਮਰਨ ਡਰਾਮਾ ਵੀ ਨਹੀਂ ਕਰ ਸਕਦਾ ਠੀਕ ਹੈ ਡਰਾਮਾ ਵੀ ਨਹੀਂ ਕਰ ਸਕਦਾ ਕਹਿੰਦੇ ਚਲੋ ਮਾਫ ਕਰ ਦਿਓ ਭੁੱਲ ਜੂ ਜਾਨੀ ਜਵਾਨੀ ਜੋ ਹੋਈ ਭੁੱਲ ਜਾਨੀ ਜਵਾਨੀ ਜੋ ਹੋਈ ਭੁੱਲ ਜਾਨੀ चलो माफ कर देना चौधरी साहब जवानी जो ही ਜਵਾਨੀ ਸਾਡੇ ਤੇ ਵੀ ਆਈ ਸੀ ਇਹਦੀ ਕੰਟੀਨਿਊ ਨਹੀਂ ਜਵਾਨੀ ਜੋ ਹੋਈ ਭੁੱਲ ਜਾਨੀ हाँ चलो छड्डो ना चौधरी साहब जवानी जो ही भूल जानी है ਜਵਾਨੀ ਜੋ ਹੋਈ ਭੁੱਲ ਜਾਨੀ चलो छड्डो ना चौधरी साहब जवानी जो ही भूल जानी है ਸੁਣੋ ਇਹਨਾਂ ਨੂੰ ਖਾਣਾ ਉਹਨੂੰ ਨਹੀਂ ਖਾਣਾ ਇੱਧਰ ਖਾਣਾ ਜਵਾਨੀ ਜੋ ਹੋਈ ਭੁੱਲ ਜਾਨੀ चलो छड्डो ना चौधरी साहब जवानी जो ही भूल जानी है ਜਵਾਨੀ ਤੇ ਸਾਡੇ ਤੇ ਵੀ ਆਈ ਸੀ ਓਏ ਪੰਜ ਕੰਨਾਂ ਇੰਜ ਹੀ ਟੱਪ ਜਾਂਦੇ ਸਾਂ ਜਵਾਨੀ ਨੂੰ ਭੁੱਲ ਜਾਨੀ ਹੈ ਕਹਿੰਦਾ ਫਿਰ ਤੂੰ ਇਹ ਗਿਰ ਕਰ ਬੁਢਾਪਾ ਜੋ ਹੈ ਬੁਢਾਪਾ ਜੋ ਹੈ ਇਹ ਨਹੀਂ ਜੇ ਭੁੱਲਦਾ ਇਹ ਨਹੀਂ ਬੋਲੇ ਆਇਆ ਬਚਾਓ ਹਾਂ ਇਹ ਨਹੀਂ ਬੋਲੇ ਬਿਲਕੁਲ ਠੀਕ ਹੈ ਦੇ ਲਾਸਟ ਛੱਡ ਦੇ ਲਾਸਟਿਕ ਪਾਇਆ ਉਧਰ ਜਾ ਕੀ ਆ ਕਹਿੰਦਾ ਇਧਰ ਹੋ ਕੀ ਹੈ ਤੁਹਾਡਾ ਪੁੱਤਰ ਵੱਡਾ ਤੁਹਾਡਾ ਪੁੱਤਰ ਚੋਰ ਸਾਹਿਬ ਤੁਹਾਡਾ ਪੁੱਤਰ ਕੀ ਹੋਇਆ ਉਹਨੂੰ ਮੈਨੂੰ ਮਾਰ ਰਿਹਾ ਚੋਈ ਸਾਹਿਬ ਮਾਰ ਦੇਗਾ ਮੈਨੂੰ ਮਾਰ ਦੇਗਾ ਚੋਈ ਸਾਹਿਬ ਤੇ ਮਾਰਿਆ ਕਿਉਂ ਨਹੀਂ ਕਿੰਨਾ ਪਿੰਡ ਵਿੱਚ ਛੜਾ ਆ ਗਏ ਆਪ ਚਲੇ ਮੈਂ ਨਹੀਂ ਛੱਡਾਂਗਾ ਅੱਬਾ ਜੀ ਇਹਨੂੰ ਅੱਬਾ ਜੀ ਇਹਨੂੰ ਮੈਂ ਛੱਡਾਂਗਾ ਉਹ ਨਹੀਂ ਹੋਇਆ ਕੀ ਅੱਬਾ ਜੀ ਤੁਹਾਨੂੰ ਪਤਾ ਹੀ ਨਹੀਂ ਇਹਨੇ ਕੀ ਹਰਕਤ ਕੀਤੀ ਦੱਸ ਤੇ ਸਹੀ ਦੱਸੇਗਾ ਤਾਂ ਕੁਝ ਪਤਾ ਚੱਲੇਗਾ ਨਾ ਹੋਲੀ ਬੋਲੋ ਅੱਬਾ ਜੀ ਮੈਂ ਸੜਕੋਂ ਪਾਰ ਤੇ ਨਹੀਂ ਖਲੋਤਾ ਹੋਇਆ ਹੁਣ ਠੀਕ ਹੈ ਗਾਲਾਂ ਨਾ ਕੱਢੋ ਅੱਬਾ ਜੀ ਜਿਹੜੀ ਤੁਹਾਨੂੰ ਆਦਤ ਹੈ ਕਹਿਣ ਦਾ ਮਕਸਦ ਹੈ ਕਿ ਯੂਨੀਵਰਸਿਟੀ ਤੋਂ ਕੁੜੀ ਆਈ ਹੈ ਥੀਸਿਸ ਕਰਨ ਆਤੇ ਉਹ ਬਾਹਰ ਦੇ ਮੁਲਕ ਤੋਂ ਕੁੜੀ ਆਈ ਹੈ ਸਾਡੇ ਪਿੰਡ ਕੁੜੀ ਆਈ ਥੀਸਿਸ ਕਰਨਾ ਜੀ ਅਸੀਂ ਪਿੰਡ ਨੂੰ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰਨੀ ਫਸਲਾਂ ਕਿਵੇਂ ਉਗਾਉਣੇ ਆ ਕਹਿੰਦਾ ਇਸ ਪ੍ਰਕਾਰ ਉਹਨੂੰ ਛੇੜਿਆ ਅੱਬਾ ਜੀ
ਬਾਹਰੋਂ ਇੱਕ ਕੁੜੀ ਹੈ ਜੀ ਸਾਡੇ ਇੱਥੇ ਆਪਣੇ ਪਿੰਡ ਦੇ ਵਿੱਚ ਉਹ ਸਾਡੀ ਜ਼ਿੰਦਗੀ ਨੂੰ ਵੇਖਣਾ ਚਾਹ ਰਹੀ ਹੈ ਅਸੀਂ ਕਿੰਝ ਗੁਜ਼ਾਰਨੇ ਆ ਫਸਲਾਂ ਨੂੰ ਪਿੰਡ ਦੇ ਲੋਕਾਂ ਨੂੰ ਉਹਦੇ ਉੱਤੇ ਰਿਸਰਚ ਕਰ ਰਹੀ ਹੈ ਥੀਸਿਸ ਕਰ ਰਹੀ ਤੇ ਅਸੀਂ ਬਗੈਰਤ ਨੇ ਉਸ ਕੁੜੀ ਨੂੰ ਛੇੜਿਆ ਬਾਜੀ तेरी है जुर्रत ਇਹਦਾ ਮੂੰਹ ਕਾਲਾ ਕਰਕੇ ਖੋਤੇ ਤੇ ਬਿਠਾਓ ओए ਇਹਦਾ ਮੂੰਹ ਕਾਲਾ ਕਰਕੇ ਇਹਨੂੰ ਮੇਰੇ ਤੇ ਬਿਠਾ ਦਿਓ ਓਏ ਇਹਦਾ ਮੂੰਹ ਕਾਲਾ ਕਰਕੇ ਇਹਨੂੰ ਖੋਤੇ ਤੇ ਬਿਠਾ ਦਿਓ ਜਦੋਂ ਕੁੜੀ ਨੂੰ ਛਿੜਦੀ ਸਲਾਮ ਨੂੰ ਕਰਕੇ ਖੋਤੇ ਤੇ ਬਿਠਾਣਾ ਚੋਈ ਸਾਹਿਬ ਕੁੜੀ ਨੂੰ ਛੱਡਣ ਦੀ ਸਜ਼ਾ ਮੂੰਹ ਕਾਲਾ ਕਰੇ ਖੋਦੇ ਤੇ ਬਿਠਾਣਾ ਆਹੋ ਤੇ ਫਿਰ ਤੇ ਤੁਸੀਂ ਰੋਜ਼ ਖੋਦੇ ਤੇ ਚੜੋ ਓਏ ਆਹੋ ਉਹਨੇ ਕੀ ਕੀਤਾ ਮੂੰਹ ਕਾਲਾ ਕਰਕੇ ਇਹਨੂੰ ਖੋਤੇ ਤੇ ਬਿਠਾ ਦਿਓ ਕੁੜੀ ਨੂੰ ਛਿੜਦੀ ਸਲਾਮ ਜਿਹੜਾ ਮੂੰਹ ਕਰਕੇ ਖੋਤੇ ਤੇ ਚੋਈ ਸਾਹਿਬ ਕੁੜੀ ਨੂੰ ਛੱਡਣ ਦੀ ਸਜ਼ਾ ਮੂੰਹ ਕਾਲਾ ਕਰੇ ਖੋਦੇ ਤੇ ਬਿਠਾ ਦਿਓ ਆਹੋ ਖੋਦੇ ਤੇ ਬਿਠਾ ਦਈਏ ਆਹੋ ਹਾਂ ਫਿਰ ਤੁਹਾਡਾ ਰੋਜ਼ ਮੂੰਹ ਕਰਕੇ ਖੋਤੇ ਤੇ ਬਿਠਾਣਾ ਚਾਹੀਦਾ ਨਹੀਂ ਫਿਰ ਤੇ ਤੁਹਾਡਾ ਰੋਜ਼ ਮੂੰਹ ਕਾਲਾ ਕਰੇ ਖੋਦੇ ਤੇ ਬਿਠਾ ਦੇਣਾ ਚਾਹੀਦਾ ਕੀ ਕਹਿ ਰਹੇ हैं जवानी जो ही भूल जानी है आप लोगों की आगे ना कैसे आप सब लोग इनके पास है आप कैसे हैं आप सब लोग ओ ठीक कैसे हैं आप कैसे हैं आप सब लोग इनको देखिए ना इनको वो आपको मिल चुके हैं देख साहब ये नए करेक्टर वो सर देना इन्हें कर देना हां इन्हें आउट करवा कर देना दबा निकल गया दबा जाए दबा जा कैसे हैं आप सब लोग ठीक है ना ਆ ਜਾ अस्सलाम वालेकुम जी कैसे हैं आप सब लोग ਜੀ एकदम फर्स्ट क्लास है ਤੁਹਾਨੂੰ ਕਿਵੇਂ ਛੇੜਿਆ ਸੀ ਉਹਨੇ ਮੈਨੂੰ ਉਹ मैं ਦੱਸੋ यहाँ थीसिस लिखने आई थी आपके गांव में पर मुझे कोई लिखने नहीं देता ओ मैं बड़ी परेशान हूँ ਇਹ ਨਾਲਾ ਘੁੱਟ ਕੇ ਬੰਨਿਆ ਕੀ ਗੱਲ ਸਾਰੀ ਬਾਤ ਕਰਨੀ ਹੈ ये बात नहीं है मैं यहाँ पे आपके गांव में आई हूँ पहली दफा मैंने सुना था ये आपका गांव बहुत बड़ा है यस मैं यहाँ थीसिस लिखने आई हूँ ये सारी फजूल बात है आप सब में मैं तो यहाँ थीसिस लिखने आई थी ओके डायरेक्ट बोलना है थीसिस लिखने आई थी मुझे कोई यहाँ थीसिस लिखने नहीं देता मैं तो यहाँ पे थीसिस लिखने आई थी मुझे यहाँ तो कोई थीसिस लिखने नहीं क्योंकि मैं टेबल बन जाना है लिखो थीसिस यहाँ को थीसिस लिखने करवा बेंड साडा साडी तन्नू को थीसिस ना लिखना तू मेरे तो थीसिस लिख ਅੱਜ ਗਏ लिख अच्छा लिख किथे लिख मार लिख ਬਾਜੀ ਕੀ ਹੋ ਗਿਆ ਓਏ ਪਿੰਡ ਸਾਡਾ ਓਏ ਜਾਗੀਰਾਂ ਸਾਡੀਆਂ ਜ਼ਮੀਨ ਸਾਡੀ ਤੇ ਤੈਨੂੰ ਕੋਈ ਥੀਸਿਸ ਨਾ ਲਿਖਣ ਦੇਵੇ ਇੱਥੇ ਲਿਖ ਥੀਸਿਸ ਇੱਥੇ ਲਿਖ ਥੀਸਿਸ ਔਰ ਠਾਟਾ ਪਿਛੇ ਜਾ ਇੱਥੇ ਲਿਖ ਥੀਸਿਸ ਬਾਜੀ ਓਏ ਪਿੱਛੇ ਠਾਟਾ बाजी की साडे पिंड मेहमान इनको थीसिस नहीं लिखते ਉਹ ਸਾਡੇ ਪਿੰਡ ਮਹਿਮਾਨ ਆਵੇ ਇਹ ਜੋ ਕੋਈ ਥੀਸਿਸ ਨਾ ਲਿਖਣ ਦੇਵੇ ਇੱਥੇ ਲਿਖ ਥੀਸਿਸ ਕੀ ਹੋ ਗਿਆ ਤੁਹਾਨੂੰ ਆ ਮੇਰਾ ਬੜੀ ਆਖਰੀ ਫੈਸਲਾ ਠੀਕ ਹੈ ਬਿਲकुल ठीक है उधर एक संत है अच्छा वो है मेहमान है ठीक है ना कहना मेहमान है को बंदोबस्त करो खाने पीने ठीक है ਜਾ ਇਹਦੇ ਵਾਸਤੇ ਲੱਸੀ ਪਾਣੀ ਦਾ ਬੰਦੋਬਸਤ नहीं ਕਰੋ मैं लस्सी पानी नहीं ਲੱਸੀ ਤਾਂ ਨਹੀਂ ਹੋਣੀ ਜੀ ਪਾਣੀ ਬਹੁਤ ਹੈ मैं जल लस्सी पानी बंदोबस्त ਲੱਸੀ ਪਾਣੀ ਦਾ ਬੰਦੋਬਸਤ करो ਕਰੋ नहीं मैं लस्सी पानी नहीं नहीं मैं लस्सी पानी नहीं पीती ਅਚਾਰ ਤੇ ਰੋਟੀ बियर मंगवा जी आप एक काम करें बियर मंगवा लीजिए ਲੋ ਬਾਜੀ ਲੰਮਾ ਲੰਮਾ ਗੰਨਾ ਕਮਾ ਦੇਦਾ ਅਸਾਂ ਤੈਨੂੰ ਇਹੋ ਹੀ ਦੱਸਣਾ ਨਹੀਂ ਲੰਮਾ ਗੰਨਾ ਇਹਨੂੰ ਖਿੱਚੋ ਲੰਮਾ ਇਹ ਲੰਮਾ ਅਬੇ ਕਰ ਲੈਂਗੇ ਬਾਜੀ ਕਰ ਲੈਂਗੇ ਲੰਮਾ ਕੀਤਾ कहती आपने ज्यादा लम्बा कर दिया मैं इतना लम्बा बताना नहीं चाहती ਮੈਂ ਆਪਣੇ ਕੰਧੇ ਹਿਸਾਬ ਨਾਲ ਕੀਤਾ ਜਾਂ ਸੁਣਾਈ ਚੱਲ ਰਹੀ ਹੈ ये ले आगे तो उठाया ਦੁਲਨ ਮਾਈ ਚੱਲ ਮੂੰਹ ਨਾਲ ਭੇਜ ਆ ਜਾ ओए मर गई हाय पा दे ਹੈ पा दे ਕੀ ਹੋਇਆ हाय मैं थक गई मैं लम्बे पा दे ਅੱਜ ਤਾਂ ਲੰਮੇ ਤੇ ਪਈ मैं लम्बे पै गए ਹਾਏ हाय मैं लम्बे पा दे हाय मेरे दिल घबरा गया ਜਾਓ ਪਾਣੀ ਲੈ ਗਿਆ ਜਾ ਨਹੀਂ ਜੂਸ ਲਿਆ हाँ जी ਜੂਸ ਲਿਆ कहना सलाम कर भाभी ਤੇ ਸਲਾਮ ਕਰ ਭਾਬੀ ਨੂੰ अस्सलाम वालेकुम भाभी सलाम भाभी अस्सलाम वालेकुम भाभी जिंदी रहो मेरा तो कोई पता नहीं ਬਸ ਗਈ ਜੀ वो तो नवाजन जमा ਹਾਂ ਜੀ ਨਵਾਜ਼ਨ ਕਹਿੰਦਾ ਕੀ ਮਜਮਾ ਲਾਇਆ ਤੇ ਹਾਰ ਕਿਉਂ ਪਾਇਆ ਕਹਿੰਦਾ ਖੈਰ ਨਾਲ ਤੁਹਾਡੇ ਪੁੱਤਰ ਨੇ ਵਿਆਹ ਕਰ ਲਿਆ ਜੇ ਕੀ ਮਜਮਲ ਆਏ ਤੈਨੂੰ ਕੁਝ ਨਹੀਂ ਪਤਾ ਇਹ ਹਾਰ ਕਿਉਂ ਪਾਏ ਇਹ खैर नाल ਤੁਹਾਡੇ ਪੁੱਤਰ ਨੇ ਵਿਆਹ ਕਰ ਲਿਆ ਜੇ ਕਿਹਦੇ ਨਾਲ ਇਹਦੇ ਨਾਲ ਨਹੀਂ ਕਹਿੰਦਾ ਵਿਆਹ ਕਰ ਲਿਆ ਕਹਿੰਦਾ ਅੱਬਾ ਜੀ ਸੋਹਰਾ ਦਾ ਅੱਬਾ ਜੀ ਸਾਰਾ ਕਹਿੰਦਾ ਤੁਹਾਡਾ ਸੋਹਰਾ ਅੱਬਾ ਜੀ ਸੋਹਰਾ ਤੁਹਾਡਾ ਹਾਏ ਮੈਂ ਮਰ ਕੇ ਸਾਇਦ ਦਾ ਲਾਲ ਸਲਾਮ ਅਲੈਕਮ ਜੀ
ਸਲਾਮ ਅਲੈਕੁਮ ਸੋਹਰਾ ਜੀ ਇਹਦੇ ਨਾਲ ਸ਼ਾਦੀ ਕੀਤੀ ਮੈਂ ਪਹਿਲੇ ਲਾਲ ਮੂੰਹ ਵੇਖਿਆ ਮੈਂ ਪਹਿਲੇ 9 ਦਾ ਮੂੰਹ ਵੇਖ ਮੈਂ ਕਿਸੇ ਕਾਫਰ ਨੂੰ ਆਪਣਾ ਮੂੰਹ ਨਹੀਂ ਮੇਰਾ ਮੂੰਹ ਵੇਖੇਗਾ ਮੇਰਾ ਮੂੰਹ ਵੇਖੇਗਾ ਤੇ ਮੇਰਾ ਮੇਰੇ ਸਿਰ ਦਾ ਤਾਜ ਹੀ ਵੇਖੇਗਾ ਮੈਂ ਤੈਨੂੰ ਗੱਲ ਦੱਸ ਦਿਆਂ ਜੋ ਮਰਜ਼ੀ ਹੋ ਜਾਏ ਪਰ ਮੈਂ ਤੈਨੂੰ ਨੋ ਨਹੀਂ ਮੰਨਦਾ ਮੈਂ ਤੇਰੀ ਨੋ ਮੈਂ ਸੁਣਤਾ ਦਾ ਮਾਸ ਇਕੱਠਾ ਕਰਨ ਵਾਲਿਆ ਮੈਂ ਤੇਰੀ ਨੋ ਮੈਂ ਠੀਕ ਹੈ ਮੈਂ ਤੈਨੂੰ ਨੋ ਨਹੀਂ ਮੰਨਦਾ ਮੈਂ ਤੈਨੂੰ ਨੋ ਠੀਕ ਹੈ ਓਕੇ ਕਹਿੰਦਾ ਅੱਬਾ ਜੀ ਤੂੰ ਕਿ ਚਾਚਾ ਜੀ ਤੈਨੂੰ ਨੋ ਮੰਨਣਾ ਹੀ ਪੈਣਾ ਸੀ ਨਿਕਾਹ ਕਰਕੇ ਲਿਆਂਦਾ ਉਹ ਚਾਚਾ ਜੀ ਤੁਹਾਨੂੰ ਨੌ ਮੰਨਣਾ ਹੀ ਏ ਪੈਣਾ ਸ਼ਾਦੀ ਦਾ ਕੀ ਫਾਇਦਾ ਸ਼ਾਦੀ ਨੌ ਕਰ ਮੰਨਣਾ ਪਏਗਾ ਤੁਹਾਨੂੰ। ਓਏ ਸ਼ਾਦੀ ਦਾ ਕੀ ਫਾਇਦਾ ਸ਼ਾਦੀ ਕੱਲ ਵਲੀ ਦੋ ਪਰਸੋਂ ਕੋਲ ਤੁਸੀਂ ਕਹਿਣਾ ਨਹੀਂ ਇਹ ਨਹੀਂ ਗੱਲ ਕਰੀ ਇਹਦੀ ਸੋਚ ਨਹੀਂ ਮਰਨਾ ਠੀਕ ਹੈ ਹੁਣ ਹੈ ਅਸੀਂ ਨਿਕਾਹ ਕਰਕੇ ਲਿਆਏ ਆ, ਤੁਹਾਨੂੰ ਮੰਨਣਾ ਪੈਣਾ ਨੋ ਇਸ ਘਰ 'ਚ ਇਹ ਮੇਰੀ ਨੋ ਨਹੀਂ ਉੱਥੇ ਜਾ ਕੇ ਫਿਰ ਕਹਿਣਾ ਇਹ ਮੇਰੀ ਨੋ ਨਹੀਂ ਠੀਕ ਹੈ ਜਿੰਨੇ ਦਿਨ ਵੀ ਇਸ ਘਰ 'ਚ ਮੈਂ ਤਾਂ ਮੂੰਹ ਨਹੀਂ ਵੇਖਾਂਗਾ ਮੈਂ ਤਾਂ ਮੂੰਹ ਨਹੀਂ ਵੇਖਾਂਗਾ ਅੱਲਾ ਦਾ ਸ਼ੁਕਰ ਬਹਰਹਾਲ ਅੱਲਾ ਦਾ ਸ਼ੁਕਰ ਹੈ ਮੈਂ ਵੀ ਤੇਰਾ ਨਹੀਂ ਵੇਖਾਂਗਾ ਬਹਰਹਾਲ ਮੈਂ ਇਹਨੂੰ ਨੋ ਮੰਨਦਾ ਹੀ ਨਹੀਂ ਜੇ ਮੈਂ ਤੈਨੂੰ ਸਹੁਰਾ ਨਹੀਂ ਮੰਨਦੀ ਮੈਂ ਜਾਨੂ ਹੁਣ ਮੁਕਾਮੇ ਤਕਲੀਫ ਤੇ ਲੈ ਚੱਲੋ ਕਿੱਥੇ ਚਲੋ ਆਓ ਜਾ ਕੱਲ का मुंह नहीं ਤੇਲ ਜੋ तेल ना कोई क्यों 30 साल बाद रोड पे चढ़ी मेरे हाथ से पड़ा